ਵੇਚ ਕੇ ਉਹਨੇ ਲੈ ਲਈ ਘੋੜੀ। ਮੱਝ ਵੇਚ ਕੇ ਘੋੜੀ ਲਈ, ਦੁੱਧ ਪੀਣੋਂ ਗਿਆ ਤੇ ਲਿੱਦ ਚੁੱਕਣੀ ਪਈ। ਯਾਰ ਚੌਧਰੀ ਨੇ ਘੋੜੀ ਤੇ ਬੈਠਾ ਹੈ, ਮੈਂ ਸਿਰ ਤੇ ਪੱਠਿਆਂ ਦੀ ਪੰਡ ਚੁੱਕੀ ਏ, ਤੇ ਕਿਉਂ ਨਾ ਮੇਰੇ ਕੋਲ ਵੀ ਘੋੜੀ ਹੋਵੇ। ਇਹ ਆਪਦੇ ਕੰਮ ਦੀ ਚੌਧਰ ਛੱਡ ਕੇ ਤੇ ਦੂਜੇ ਪਾਸੇ ਲੱਗ ਜਾਂਦੇ ਨੇ ਕਿ ਕਿਸੇ ਦਾ ਮੂੰਹ ਲਾਲ ਵੇਖ ਕੇ ਆਪਦਾ ਚਪੇੜਾ ਮਾਰ ਕੇ ਲਾਲ ਨਹੀਂ ਕਰਨਾ ਚਾਹੀਦਾ। ਜੈ ਖਾਣ ਪੀਣ ਤੋਂ ਗਿਆ, ਉਹਨੂੰ ਲਿੱਦ ਚੁੱਕਣੀ ਨਾਲ ਪਈ ਕਰੇ, ਉਹ ਲਿੱਦ ਵੀ ਸੁੱਟੇ ਕਰੇ। ਉਦੋਂ ਹੁੰਦੀ ਸੀ ਘੋੜੀ, ਹੁਣ ਘੋੜੀ ਦੀ ਜਗ੍ਹਾ ਤੇ ਗੱਡੀਆਂ ਨੇ ਜਗ੍ਹਾ ਲੈ ਲਈ ਏ। अस्सलाम वालेकुम वीरो, मैं तुहाडा वीर ज़हीर जट सोहने पंजाब दे दिल लाहौर तो। आंदे ने कि किसी पिंड दे विच ना एक बंदा रहिंदा सी, माड़ा बंदा, ते उन्हें रखी सी मझ एक, ते ओ मझ नूं पट्ठे पा छड्डदा सी, दुध पी छड्डदा सी, ते होर उहनूं काम कोई नहीं सी हैगा। जाना उन्हें पट्ठे पैलियां च वड्ढ के लियाने, पंड सिर ते रख के लियानी, मझ नूं पट्ठे पाने, दुध चो छड्डना। पहले वक्तां च काम तां होर हुंदा कोई नहीं सी, जिमींदार ही हुंदा सी। ते उस पिंड दे विच ही एक चौधरी सी, ते चौधरी कोल घोड़ी सी। ते जदों उन्हें बाहर निकलना, जमीनां ते जाना, होर किते जाना, उन्हें घोड़ी ते बैठे होना, पग बद्धी होनी। ते ਉਹ ਜਿਹੜਾ ਬੰਦਾ ਸੀ ਮੱਝ ਵਾਲਾ ਬੇਲੀ, ਉਹਨੇ ਵੇਖਣਾ ਯਾਰ ਚੌਧਰੀ ਦੀ ਘੋੜੀ ਤੇ ਬੈਠਾ ਹੈ, ਮੈਂ ਸਿਰ ਤੇ ਪੱਠਿਆਂ ਦੀ ਪੰਡ ਚੁੱਕੀ ਏ, ਤੇ ਕਿਉਂ ਨਾ ਮੇਰੇ ਕੋਲ ਵੀ ਘੋੜੀ ਹੋਵੇ, ਮੈਂ ਵੀ ਘੋੜੀ ਤੇ ਬਵਾਂ। ਤੇ ਉਹਨੇ ਕੀ ਕੀਤਾ, ਉਹਨੇ ਨਾ ਪ੍ਰੋਗਰਾਮ ਬਣਾ ਲਿਆ ਘੋੜੀ ਲੈਣ ਦਾ। ਹੁਣ ਘੋੜੀ ਲਵੇ ਕਿਵੇਂ, ਉਹਦੇ ਕੋਲ ਇੰਨੀ ਆਮਦਨ ਨਹੀਂ ਸੀ ਹੈਗੀ, ਇੰਨੇ ਪੈਸੇ ਨਹੀਂ ਸਨ ਹੈਗੇ, ਘੋੜੀ ਕਿਵੇਂ ਲੈਂਦਾ। ਆਖਰ ਉਹਨੇ ਸੋਚਿਆ ਮੱਝ ਹੀ ਵੇਚ ਦਿਓ। ਉਹਨੇ ਮੱਝ ਦੇ ਵੇਚਤੀ, ਤੇ ਮੱਝ ਵੇਚ ਕੇ ਉਹਨੇ ਲੈ ਲਈ ਘੋੜੀ। ਹੁਣ ਸਵੇਰੇ ਉੱਠ ਕੇ ਤੇ ਘੋੜੇ ਨੂੰ ਬੁੱਲਾ ਛੁੱਲਾ ਮਾਰੇ, ਉਹਨੂੰ ਖਰਕਣਾ ਖੁਰਕਣਾ ਮਾਰੇ, ਮਗਰੋਂ ਲਿੱਦ ਵੀ ਚੁੱਕਣੀ ਪਈ ਉਹਨੂੰ, ਉਹ ਵੀ ਚੁੱਕੇ। ਹੁਣ ਅੱਗੇ ਜਿਹੜਾ ਸੀ, ਉਹ ਜਿਹੜਾ ਦੁੱਧ ਪੀਂਦਾ ਸੀ ਮੱਝ ਦਾ, ਉਹ ਦੁੱਧ ਤਾਂ ਗਿਆ, ਤੇ ਚੌਧਰੀ ਸੀ, ਚੌਧਰੀ ਕੋਲ ਤਾਂ ਹੈ ਸਾਰਾ ਕੁਛ ਹੀ ਹੈ ਸੀ। ਉਹਨੇ ਚੌਧਰੀ ਰੀਸ ਕਰ ਇੱਕ ਘੋੜੀ ਦਾ ਲੈ ਲਈ, ਲੇਕਿਨ ਉਹ ਦੁੱਧ ਤੋਂ ਜਿਹੜਾ ਹੈ ਨਾ, ਉਹ ਖਾਣ ਪੀਣ ਤੋਂ ਉਹ ਗਿਆ, ਬਜਾਏ ਖਾਣ ਪੀਣ ਤੋਂ ਗਿਆ, ਉਹਨੂੰ ਲਿੱਦ ਚੁੱਕਣੀ ਨਾਲ ਪਈ ਕਰੇ, ਉਹ ਲਿੱਦ ਵੀ ਸੁੱਟੇ ਕਰੇ। ਤੇ ਉਹ ਇੱਥੋਂ ਮਿਸਾਲ ਬਣੀ ਹੈ, ਮੱਝ ਵੇਚ ਕੇ ਘੋੜੀ ਲਈ, ਦੁੱਧ ਪੀਣੋਂ ਗਿਆ ਤੇ ਲਿੱਦ ਚੁੱਕਣੀ ਪਈ। ਤੇ ਇਹ ਤਾਂ ਸਾਨੂੰ ਪੁਰਾਣੇ ਵਕਤ ਦੀਆਂ ਗੱਲਾਂ, ਹੁਣ ਵੀ ਇੰਝ ਹੀ ਹੈ, ਲੇਕਿਨ ਹੁਣ ਥੋੜ੍ਹਾ ਜਿਹਾ ਤਰੀਕਾ ਬਦਲ ਗਿਆ। ਉਦੋਂ ਹੁੰਦੀ ਸੀ ਘੋੜੀ, ਹੁਣ ਘੋੜੀ ਦੀ ਜਗ੍ਹਾ ਤੇ ਗੱਡੀਆਂ ਨੇ ਜਗ੍ਹਾ ਲੈ ਲਈ ਹੈ। ਹੁਣ ਜਿਹੜੇ ਚੌਧਰੀ ਨੇ, ਜਿਨ੍ਹਾਂ ਨੂੰ ਰੱਬ ਨੇ ਦਿੱਤਾ ਹੈ, ਉਹਨਾਂ ਕੋਲ ਗੱਡੀਆਂ ਨੇ। ਉਦੋਂ ਜਿਨ੍ਹਾਂ ਨੂੰ ਰੱਬ ਨੇ ਦਿੱਤਾ ਸੀ, ਜਿਨ੍ਹਾਂ ਨੂੰ ਰੱਬ ਨੇ ਨਵਾਜ਼ਿਆ, ਉਹਨਾਂ ਕੋਲ ਘੋੜੀਆਂ ਹੁੰਦੀਆਂ ਸਨ। ਤੇ ਹੁਣ ਜਿਹੜਾ ਅੱਜ ਕੱਲ੍ਹ ਹੈਗਾ ਦੂਸਰਾ, ਗੱਡੀਆਂ। ਤੇ ਜ਼ਿਮੀਂਦਾਰ ਜਿਹੜੇ ਨੇ, ਜਿਹੜੇ ਕੋਈ ਮਾੜੇ ਬੰਦੇ ਨੇ ਮੇਰੇ ਵਰਗੇ, ਉਹ ਇਹ ਵੀ ਉਸ ਤਰ੍ਹਾਂ ਹੀ ਨੇ, ਮੱਝਾਂ ਨੂੰ ਪੱਠੇ, ਡੰਗਰਾਂ ਨੂੰ ਪੱਠੇ ਪਾਉਂਦੇ ਨੇ, ਆਪਦਾ ਸਿਸਟਮ ਚਲਾਉਂਦੇ ਨੇ। ਤੇ ਅੱਜ ਕੱਲ੍ਹ ਵੀ ਕਈ ਬੰਦੇ ਇਸ ਤਰ੍ਹਾਂ ਹੀ ਉਹ ਹੀ ਸਿਸਟਮ ਚੌਧਰੀ ਵਾਲ ਵੇਖ ਕੇ, ਯਾਨੀ ਕਿ ਗੱਡੀ ਵਾਲੇ ਵੱਲ ਵੇਖ ਕੇ, ਤੇ ਉਹ ਆਉਂਦੇ ਨੇ ਮੇਰੇ ਕੋਲ ਇੰਨੀਆਂ ਮੱਝਾਂ ਨੇ, ਜਾਂ ਮੇਰੇ ਕੋਲ 2 ਕਿੱਲੇ ਪੈਲੀ ਏ, ਤੇ ਮੈਂ ਕਿਉਂ ਨਾ ਮੈਂ ਵੀ ਗੱਡੀ ਲੈ ਲਾਂ। ਉਹ ਕੀ ਕਰਦੇ ਨੇ, ਉਹ ਜਾਂ ਮੱਝਾਂ ਵੇਚ ਦਿੰਦੇ ਨੇ, ਜਾਂ ਉਹ ਕਿੱਲਾ 2 ਵੇਚ ਕੇ, ਜਿਹੜੀ ਉਹਦੇ ਕੋਲ ਹੁੰਦੀ, ਜਿਹਦਾ ਸਿਸਟਮ ਚਲਾ ਰਿਹਾ ਹੁੰਦਾ ਹੈ, ਉਹ ਵੇਚ ਕੇ ਤੇ ਗੱਡੀ ਲੈ ਲੈਂਦੇ ਨੇ। ਉਹ ਜਦੋਂ ਗੱਡੀ ਲਈ, ਨਾਲੇ ਤਾਂ ਸਵੇਰੇ ਸਵੇਰੇ ਉੱਠ ਕੇ ਗੱਡੀ ਦੇ ਟਾਇਰ ਧੋਣੇ ਪੈਂਦੇ ਨੇ, ਬਾਅਦ 'ਚ ਪਤਾ ਲੱਗਦਾ ਤੇਲ ਜੋਗੇ ਪੈਸੇ ਨਹੀਂ ਹੈਗੇ, ਪੈਟਰੋਲ ਜੋਗੇ ਪੈਸੇ ਨਹੀਂ ਹੈਗੇ। ਫਿਰ ਕੀ ਕਰਦੇ ਨੇ ਅੱਜ ਕੱਲ੍ਹ ਸਿਸਟਮ, ਫਿਰ ਉਹਨੂੰ ਲੈ ਜਾਂਦੇ ਟੈਕਸੀ ਸਟੈਂਡ, ਟੈਕਸੀ ਚਲਾਉਣੀ ਸ਼ੁਰੂ ਕਰਦੇ, ਬਜਾਏ ਆਪਦੇ ਕੰਮ ਦੀ ਚੌਧਰ ਛੱਡ ਕੇ ਤੇ ਦੂਜੇ ਪਾਸੇ ਲੱਗ ਜਾਂਦੇ ਨੇ, ਉਹ ਕਿਸੇ ਵੱਲ ਵੇਖ ਕੇ। ਤੇ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਜਿਹਨੂੰ ਰੱਬ ਨੇ ਦਿੱਤਾ ਹੈ, ਉਹਦੇ ਵੱਲ ਵੇਖ ਕੇ ਸ਼ੁਕਰ ਅਦਾ ਕਰਨਾ ਚਾਹੀਦਾ। ਤੇ ਐਂਡ ਤੇ ਇਹ ਹੁੰਦਾ, ਉਹ ਮਿਸਾਲ ਬਣੀ ਹੈ, ਕੌਵਾ ਚਲਾ ਹੰਸ ਕੀ ਚਾਲ, ਭूल गया वो अपनी भी चाल। किसी वाल वेख के वो
ਉਹ ਕਿਸੇ ਦੀ ਰੀਸ ਕਰਦੇ ਕਰਦੇ ਆਪ ਦਾ ਵੀ ਬੰਦਾ ਭੁੱਲ ਜਾਂਦਾ ਸਾਰਾ। ਤੇ ਉਹ ਇੱਕ ਹੋਰ ਪੰਜਾਬੀ ਦੀ ਮਿਸਾਲ ਹੈ, ਉਹ ਕਿਸੇ ਦਾ ਮੂੰਹ ਲਾਲ ਹੋਵੇ ਨਾ ਤੇ ਚਾਟਾ ਮਾਰ ਕੇ ਆਪਦਾ ਨਹੀਂ ਕਰਨਾ ਚਾਹੀਦਾ। ਰੱਬ ਨੇ ਜਿਸ ਤਰ੍ਹਾਂ ਦਾ ਬਣਾਇਆ ਹੁੰਦਾ ਹੈ, ਰੱਬ ਨੇ ਜਿਸ ਤਰ੍ਹਾਂ ਤੁਹਾਨੂੰ ਬਣਾਇਆ ਸੋਹਣਾ ਬਣਾਇਆ, ਤੇ ਜਿਹੜਾ ਤੁਸੀਂ ਉਹਦੇ ਤੇ ਸ਼ੁਕਰ ਅਦਾ ਕਰੋ। ਤੇ ਇਹ ਨਹੀਂ ਕਿ ਹੁਣ ਉਹਨੂੰ ਜਿਹੜੀ ਇਹ ਗੱਡੀ ਹੈ, ਜੇ ਉਹਦੇ ਕੋਲ ਘੋੜੀ ਸੀ ਤੇ ਮੈਂ ਵੀ ਉਸ ਤਰ੍ਹਾਂ ਹੀ ਰੱਬ ਨੇ ਉਹਨੂੰ ਦਿੱਤਾ ਹੈ, ਠੀਕ ਹੈ। ਤੁਸੀਂ ਵੀ ਮਿਹਨਤ ਕਰਕੇ ਉਸ 'ਤੇ ਜਾਓ, ਬਜਾਏ ਕਿ ਜਿਹੜਾ ਕੁਝ ਤੁਹਾਡਾ ਹੈਗਾ ਮੱਝ ਜੋ ਪੈਲੀ ਹੈ ਉਹ ਵੇਚ ਕੇ ਤੁਸੀਂ ਵੀ ਲਾ ਕੇ ਤੇ ਬਾਅਦ 'ਚ ਵਿਹਲੇ ਹੋ ਕੇ ਘਰ ਬਹਿ ਜਾਓ। ਉਹ ਜਿਹੜਾ ਦੁੱਧ ਪੀਂਦੇ ਸੱਚ ਉਹਦੇ 'ਤੇ ਵੀ ਜਾਓ। ਤੇ ਅੱਜ ਦੀ ਮੇਰੀ ਵੀਡੀਓ ਇੰਨੀ ਹੈ। ਠੰਡ ਵੇਖ ਲਓ ਬੜੀ ਚੋਖੀ, ਅੱਜ ਸਭ ਤੋਂ ਜ਼ਿਆਦਾ ਠੰਡ ਹੈ। ਹਵਾ ਵੀ ਨਾਲ ਮੱਠੀ ਮੱਠੀ ਚੱਲਦੀ ਪਈ ਹੈ, ਤਰੇਲ ਬੜੀ ਪਈ ਹੈ। ਅੱਗੇ 2 ਦਿਨ ਤਰੇਲ ਨਹੀਂ ਪਈ। ਤੇ ਤੁਹਾਨੂੰ ਅਗਰ ਇਹ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਕਰਿਆ ਜੇ, ਤੇ ਯਾਰ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ। ਤੇ ਆਖਰ ਤੇ ਫਿਰ ਮੈਂ ਉਹੀ ਕਹਾਂਗਾ ਕਿ ਕਿਸੇ ਦਾ ਮੂੰਹ ਲਾਲ ਵੇਖ ਕੇ ਆਪਦਾ ਚਪੇੜਾ ਮਾਰ ਕੇ ਲਾਲ ਨਹੀਂ ਕਰਨਾ ਚਾਹੀਦਾ।